in anti-militancy operations in Jammu and Kashmir, 7 militants killed since Monday night. लेकिन इन्हां दा जिहड़ा प्रेजिडेंट है मिस्टर डी राजा उन्हें कल स्टेटमेंट दी है कि जम्मू एंड कश्मीर किलिंग्स रिजल्ट ऑफ मोदी गवर्नमेंट्स फेलियर टू फाइंड पॉलिटिकल सॉल्यूशन. The abrogation of Article 370, snatching away statehood of Jammu and Kashmir and splitting it into two pieces, did not restore normalcy and peace. The government has not won the confidence, hearts and minds of people of Jammu and Kashmir. So उन्होंने कहा कि भी जुम्मे दी नमाज तो बाद सारियां मसीतां च वैली दे जिन्हां च जामा मस्जिद भी शामिल है उहदे च जिहड़ी है कश्मीरी मुसलमानां ने अपील कीती है माइनॉरिटी हिंदुआं ते सिखां नूं कि भाई तुहाडी हिफाजत करना साडा इखलाकी फर्ज है और असीं भरोसा दिवांदे हैं कि असीं ਤੁਹਾਡੇ ਨਾਲ ਹਰ ਦੁੱਖ ਸੁੱਖ ਦੇ ਵਿੱਚ ਖਲੋਤੇ हैं ਤੁਸੀਂ ਕਸ਼ਮੀਰ ਛੱਡ ਕੇ ਨਾ ਜਾਓ ਔਰ ਇਹ ਐਲਾਨ ਮਸੀਤਾਂ ਤੋਂ ਵੀ ਕੀਤਾ ਗਿਆ. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ. ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਵਾਦੀ ਦੇ ਹਵਾਲੇ ਨਾਲ ਕਿ ਕਸ਼ਮੀਰ ਵਾਦੀ ਵਿੱਚ ਘੱਟ ਗਿਣਤੀਆਂ ਦੀ ਹੋਈ ਟਾਰਗੇਟ ਕਿਲਿੰਗ ਤੋਂ ਬਾਅਦ ਉਹਨਾਂ ਵਿੱਚ ਘਬਰਾਹਟ ਜਿਹੜੀ ਉਹ ਫੈਲੀ ਹੋਈ ਹੈ. ਕੁਝ ਲੋਕ ਕਸ਼ਮੀਰ ਵਾਦੀ ਤੋਂ ਹਿਜਰਤ ਕਰਨ ਦਾ ਮਨ ਬਣਾ ਰਹੇ ਨੇ. ਇਸ ਬੇਯਕੀਨੀ ਦੇ ਮਾਹੌਲ ਦੇ ਚਲਦਿਆਂ ਮੁਸਲਮਾਨਾਂ ਵੱਲੋਂ ਜਾਮਾ ਮਸਜਿਦ ਸਮੇਤ ਅੱਡ ਮਸੀਤਾਂ 'ਚੋਂ ਮੁਸਲਮਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਿੱਖਾਂ ਅਤੇ ਕਸ਼ਮੀਰੀ ਪੰਡਤਾਂ ਦੀ ਹਿਫਾਜ਼ਤ ਲਈ ਸਾਹਮਣੇ ਆਉਣ. ਉਹਨਾਂ ਨੇ ਸਿੱਖਾਂ ਅਤੇ ਪੰਡਤਾਂ ਨੂੰ ਵੀ ਹਿਜਰਤ ਨਾ ਕਰਨ ਦਾ ਜਿਹੜੀ ਹੈ ਉਹਨਾਂ ਨੇ ਅਪੀਲ ਕੀਤੀ ਹੈ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ. ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ. ਰਾਜ ਸਾਹਿਬ ਕੀ ਕਹਿਣਾ ਚਾਹੋਗੇ? देखो जम्मू कश्मीर की जिहड़ी हालत है वो बड़ी सीरीयस है जी क्योंकि साढ़े तक खबरां उही पहुँचदियां ने जो उन्हां दा सो कॉल्ड मेन स्ट्रीम मीडिया जिस किस्म दा भी वो चाहन मिर्च मसाला ला के और फैक्ट्स नूं दबा के भेजदे ने और जहाँ साढ़े लई पंजाब च खास तौर ते जिवें पिछले दिनों पंजाब च 3 लाशां सिख नौजवानों दियां आईयां सिख रेजिमेंट के एक यूपी दे विच और ये होया कि जी उन्होंने अतवादियों ने घात ला के हमला किया है जदों कि वो एक तलाशी मुहिम दे विच जुटे हुए सी. और उस तो पहला असी सिविलियन डैथ्स देखियां कि किवें 8 दिनों दे विच 7 या 8 बेगुनाह जिन्हां दे विच एक फार्मासिस्ट जिहड़ा 30 साल तो उत्थे बैठा सी बिंटू या बिंदू इसे तरह प्रिंसीपल सुपिंदर कौर बॉयज़ स्कूल दी प्रिंसीपल और एक दीपक कुमार OBC दलित भाईचारे का जम्मू का टीचर मारिया गया. लेकिन क्योंकि ये खबरां इस किस्म के ढंग नाल फ्लैश कीतियां जांदियां फिर मीडिया च ये होया कि जी ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਮਾਈਨੋਰਿਟੀ 'ਚ ਖੌਫ ਹੈ ਉਹ ਹਿਜਰਤ ਕਰ ਸਕਦੇ ਨੇ ਕਰ ਰਹੇ ਨੇ ਔਰ ਇਹ ਹੋਇਆ. ਲੇਕਿਨ ਇਸੇ ਆੜ ਦੇ ਵਿੱਚ ਹਾਲਾਂ ਇਹ ਵੀ ਸਾਹਮਣੇ ਆਇਆ ਕਿ ਇਹ ਜਿਹੜੀਆਂ ਟਾਰਗੇਟ ਕਿਲਿੰਗਸ ਹੋਈਆਂ ਜ਼ਾਹਰ ਹੈ 7 ਜਾਂ 8 ਹਿੰਦੂ ਜਾਂ ਸਿੱਖ ਸੀ ਇਹ ਆਲਮੋਸਟ 28 ਦੇ ਕਰੀਬ ਟਾਰਗੇਟ ਕਿਲਿੰਗਸ ਪਿਛਲੇ ਹਫ਼ਤਿਆਂ ਦੇ ਵਿੱਚ ਹੋਈਆਂ ਨੇ ਜਿਨ੍ਹਾਂ 'ਚੋਂ 21 ਜਿਹੜੇ ਨੇ ਉਹ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਸੀ. ਸੋ ਜ਼ਾਹਰ ਹੈ ਕਿ ਕੋਈ ਭਾਵੇਂ ਭਾਰਤੀ ਏਜੰਸੀਆਂ ਜਾਂ ਜਿਹੜਾ ਵੀ ਜਿਸ ਦਾ ਵੀ ਜੋ ਨਿਸ਼ਾਨਾ ਹੈ ਉਹਨਾਂ ਦੇ ਲਈ ਇਹ ਮੈਟਰ ਨਹੀਂ ਕਰਦਾ ਕਿ ਭਾਈ ਉਹਨਾਂ ਨੇ ਇੱਕ ਖਾਸ ਤਬਕੇ ਨੂੰ ਹੀ ਨਿਸ਼ਾਨਾ ਬਣਾਉਣਾ ਹੈ. ਕੁਛ ਨਾ ਕੁਛ ਐਸਾ ਚੱਲ ਰਿਹਾ ਹੈ ਜਿਹੜਾ ਕਿ ਸਾਨੂੰ ਅਜੇ ਜਿਹੜਾ ਉਹਨੂੰ ਅਸੀਂ ਡੀਕੋਡ ਨਹੀਂ ਕਰ ਪਾ ਰਹੇ. ਹੁਣ ਫਿਰ ਇਹ ਵੀ ਲੱਗਦਾ ਹੁੰਦਾ ਕਿ ਜਦੋਂ ਇਹ ਏਜੰਸੀਆਂ ਜਾਂ ਉਹਨਾਂ ਦਾ ਆਪਣਾ ਸਿਕਿਉਰਿਟੀ ਨੈਟਵਰਕ ਟੋਟਲੀ ਫੇਲ ਹੁੰਦਾ ਕਿ ਭਾਈ ਤੁਸੀਂ 1 ਮਿਲੀਅਨ ਫੌਜ ਰੱਖ ਕੇ ਈਵਨ ਹਾਇਰ ਸੈਕੰਡਰੀ ਸਕੂਲ ਜਿਹਦੇ 'ਚ ਸਟੂਡੈਂਟ ਨਹੀਂ ਸੀਗੇ ਕਿਉਂਕਿ ਅਜੇ ਔਨਲਾਈਨ ਕਲਾਸਾਂ ਚੱਲ ਰਹੀਆਂ ਟੀਚਰ ਹੀ ਉੱਥੇ ਸੀ ਅਤੇ ਜੇ ਇਸ ਲੈਵਲ ਦਾ ਸਕੂਲ ਜਿਹੜਾ ਸ੍ਰੀਨਗਰ ਦੇ ਹਾਰਟ 'ਚ ਹੈ ਤੁਸੀਂ ਉੱਥੇ ਕੋਈ ਇੱਕ ਫੌਜੀ ਵੀ ਖੜਾ ਨਹੀਂ ਕੀਤਾ ਹੋਇਆ ਸਿਕਿਉਰਿਟੀ ਦੇ ਲਈ ਤਾਂ ਫਿਰ ਇਹ ਕੀ ਤੁਸੀਂ ਫੈਸਿਲੀਟੇਟ ਕਰ ਰਹੇ ਹੋ ਕਿਲਿੰਗਸ ਨੂੰ. ਲੇਕਿਨ ਇਹ ਹੁੰਦਾ ਕਿ ਜਦੋਂ ਐਸਾ ਹੁੰਦਾ ਹੈ ਭਾਰਤ ਭਰ 'ਚ ਰੌਲਾ ਪੈਂਦਾ ਫਿਰ ਇਹਨਾਂ ਨੇ ਅਗਲੇ ਦਿਨਾਂ 'ਚ ਕੁਛ ਨਾ ਕੁਛ ਬੇਗੁਨਾਹ ਚੁੱਕ ਕੇ ਨੌਜਵਾਨ ਮਾਰਨੇ ਹੁੰਦੇ ਨੇ ਮੁਸਲਮਾਨ ਔਰ ਇਹ ਕਹਿਣਾ ਹੁੰਦਾ ਜੀ ਮੁਕਾਬਲਾ ਹੋਇਆ ਦੂਜਾ ਹੋਇਆ. ਔਰ ਕੱਲ੍ਹ ਦੀ ਖਬਰ ਸੀ कि in anti-militancy operations in Jammu and Kashmir 7 militants killed since Monday night. ਹੁਣ ਇਹ ਮੰਡੇ ਨਾਈਟ ਪਿਛਲੇ 2 ਦਿਨਾਂ 'ਚ ਉਹਨਾਂ ਨੇ ਜਿਹੜਾ 7 ਕਸ਼ਮੀਰੀ ਜਿਨ੍ਹਾਂ ਨੂੰ ਜੁਝਾਰੂ ਕਹਿ ਕੇ ਮਾਰਿਆ ਗਿਆ ਔਰ ਇਸ ਦੇ ਚੱਲਦੇ ਆ ਜਿਹੜੇ ਥੋੜ੍ਹੀਆਂ ਬਹੁਤ ਸੇਨਰ ਵੌਇਸਿਸ ਨੇ. ਹਾਲਾਂਕਿ ਕਮਿਊਨਿਸਟਾਂ ਦਾ ਹਾਲ ਜਦੋਂ ਸਿੱਖਾਂ ਦਾ ਮਾਮਲਾ ਆਉਂਦਾ ਉਦੋਂ ਤਾਂ ਇਹਨਾਂ ਦੇ ਤੇ ਹੋਰ ਡਿਫਰੈਂਟ ਹੀ ਹੁੰਦੇ ਨੇ
ਲੇਕਿਨ ਕਸ਼ਮੀਰ ਦੇ ਮੁੱਦੇ ਦੇ ਉੱਤੇ ਇਹਨਾਂ ਦੀ ਪੋਜੀਸ਼ਨ ਆਰਟੀਕਲ 370 ਨੂੰ ਲੈ ਕੇ ਤੇ ਹੁਣ ਤਾਂ ਉਹਨਾਂ ਦੀ ਪਾਰਲੀਮੈਂਟ 'ਚ ਕੋਈ ਸੀਟ ਵੀ ਨਹੀਂ ਹੈ, ਇਹਨਾਂ ਦੀ ਕੋਈ ਹੈ ਹੀ ਨਹੀਂ, ਪ੍ਰੈਜ਼ੈਂਸ ਨਹੀਂ, ਰਾਜ ਸਭਾ 'ਚ ਹੋਣਗੇ। ਲੇਕਿਨ ਇਹਨਾਂ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਮਿਸਟਰ ਡੀ ਰਾਜਾ, ਉਹਨੇ ਕੱਲ ਸਟੇਟਮੈਂਟ ਦਿੱਤੀ ਹੈ ਕਿ ਜੰਮੂ ਐਂਡ ਕਸ਼ਮੀਰ ਕਿਲਿੰਗਸ ਰਿਜ਼ਲਟ ਆਫ ਮੋਦੀ ਗਵਰਨਮੈਂਟਸ ਫੇਲਿਅਰ ਟੂ ਫਾਈਂਡ ਪੋਲੀਟੀਕਲ ਸੋਲੂਸ਼ਨ, ਕਿ ਵੀ ਇਹ ਜਿਹੜੀਆਂ ਵੀ ਕਿਲਿੰਗਸ ਹੋ ਰਹੀਆਂ ਇਹ ਗੱਲ ਸਾਬਤ ਕਰਦੀਆਂ ਨੇ ਕਿ ਜਿਹੜਾ ਆਰਟੀਕਲ 370 ਖਤਮ ਕੀਤਾ ਹੈ ਔਰ ਉਸ ਤੋਂ ਬਾਅਦ ਮਿਲੀਅਨ ਫੌਜ ਰੱਖ ਕੇ ਵੀ ਜਿਹੜੀ ਹੈ ਇਹ ਜਿਹੜੀ ਹੈ ਦਾ ਐਬਰੋਗੇਸ਼ਨ ਆਫ ਆਰਟੀਕਲ 370 ਸਨੈਚਿੰਗ ਅਵੇ ਸਟੇਟਹੁੱਡ ਆਫ ਜੰਮੂ ਐਂਡ ਕਸ਼ਮੀਰ ਐਂਡ ਸਪਲਿਟਿੰਗ ਇਟ ਇਨਟੂ 2 pieces did not restore normalcy and peace. The government has not won the confidence, hearts and minds of people of Jammu and Kashmir. ਸੋ ਮਤਲਬ ਇਹ ਹੈ ਕਿ ਸੀਨੀਅਰ ਐਲੀਮੈਂਟ ਸਮਝਦੇ ਨੇ ਕਿ ਫੌਜੀ ਦਾ ਹੱਲ ਨਹੀਂ ਹੈ, ਅਲਟੀਮੇਟਲੀ ਪੋਲੀਟੀਕਲ ਸੋਲੂਸ਼ਨ ਹੈ, ਕਸ਼ਮੀਰੀ ਹੀ ਡਿਸਾਈਡ ਕਰਨ ਵੀ ਉਹਨਾਂ ਨੇ ਕੀ ਕਰਨਾ ਹੈ। ਲੇਕਿਨ ਇਸ ਸਭ ਦੇ ਚੱਲਦਿਆਂ ਜਦੋਂ ਸਿੱਖ ਕਿਲਿੰਗਸ ਹੋਈਆਂ, ਅਸੀਂ ਇਹਦੇ ਉੱਤੇ ਇੱਕ ਪੂਰਾ ਸੈਗਮੈਂਟ ਵੀ ਕੀਤਾ, ਪਰ ਮੈਨੂੰ ਵੀ 2 ਕਾਲਾਂ ਇਸ ਕਿਸਮ ਦੀਆਂ ਆਈਆਂ। ਉਹਨਾਂ ਨੇ ਕਿਹਾ ਜੀ ਦੇਖੋ ਮੀਡੀਆ 'ਚ ਉੱਥੇ ਆ ਰਿਹਾ ਹੈ ਕਿ ਜਿਹੜਾ ਪ੍ਰੋਟੈਸਟ ਸਿੱਖਾਂ ਨੇ ਕੀਤਾ ਸੈਕਟਰੀਏਟ ਦੇ ਬਾਹਰ, ਉਹਦੇ 'ਚ ਕੋਈ ਵੀ ਮੁਸਲਮਾਨ ਜਥੇਬੰਦੀ ਜਾਂ ਉਹਨਾਂ ਦਾ ਨੁਮਾਇੰਦਾ ਨਹੀਂ ਆਇਆ ਨਹੀਂ, ਔਰ ਇਹਦਾ ਮਤਲਬ ਇਹ ਹੈ ਕਿ ਵੀ ਤੁਸੀਂ ਇੱਥੇ ਬੈਠੇ ਉਹਨਾਂ ਦੀ ਐਡਵੋਕੇਸੀ ਕਰਦੇ ਰਹਿੰਦੇ ਹੋ, ਉਹਨਾਂ ਨੇ ਕਿਹਾ। ਔਰ ਇਹੀ ਸਵਾਲ ਉਮਰ ਅਬਦੁੱਲਾ ਨੂੰ ਕਰਨ ਥਾਪਰ ਨੇ ਇੰਟਰਵਿਊ ਕੀਤਾ ਕੱਲ, ਔਰ ਉਹਨੇ ਵੀ ਇਹੀ ਹਵਾਲਾ ਦਿੱਤਾ। ਉਹਨੇ ਕਿਹਾ ਜੀ ਕਿ ਵੀ ਇਹ ਜਿਹੜਾ ਮੀਡੀਆ ਰਿਪੋਰਟਸ ਨੇ ਕਿ ਵੀ ਸਿੱਖਾਂ ਨੇ ਪ੍ਰੋਟੈਸਟ ਕੀਤਾ ਔਰ ਕੋਈ ਵੀ ਉਹਨੇ ਗੱਲ ਪਤਾ ਨਹੀਂ ਕਿੰਨਾ ਪੋਲੀਟੀਕਲ ਹੈ ਜਾਂ ਕੀ ਹੈ, ਉਹਨੇ ਕਿਹਾ ਜੀ ਮੈਂ ਇੰਨਾ ਕਹਿ ਸਕਦਾ ਕਿ ਜੇ ਹੋ ਸਕਦਾ ਵੀ ਉਹਨਾਂ ਨੇ ਕਿਸੇ ਨੂੰ ਅਪਰੋਚ ਨਾ ਕੀਤਾ ਹੋਵੇ, ਔਰ ਇਹ ਜ਼ਰੂਰੀ ਵੀ ਹੁੰਦਾ। ਮੈਨੂੰ ਯਾਦ ਹੈ ਜਦੋਂ ਅਸੀਂ ਮੋਦੀ ਦੇ ਖਿਲਾਫ ਪ੍ਰੋਟੈਸਟ ਕੀਤਾ ਹੈ, ਜਦੋਂ ਵਾਈਟ ਹਾਊਸ ਉਹਨੇ ਮਿਲਣਾ ਸੀ ਉਹ ਸਤੰਬਰ ਪਿਛਲੇ ਦਿਨਾਂ ਦੇ ਵਿੱਚ ਹੀ, ਤੇ ਮੈਂ ਡਾਕਟਰ ਫਾਈ ਨੂੰ ਕਾਲ ਕੀਤਾ। ਮੈਂ ਕਿਹਾ ਜੀ ਤੁਸੀਂ ਆ ਰਹੇ ਹੋ? ਕਹਿੰਦੇ ਕਿੱਥੇ? ਮੈਂ ਕਿਹਾ ਜੀ ਪ੍ਰੋਟੈਸਟ ਹੈ। ਕਹਿੰਦੇ ਵੀ ਮੁਝੇ ਤਾਂ ਮਾਲੂਮ ਹੀ ਨਹੀਂ ਹੈ। ਮੈਂ ਉਹਨਾਂ ਨੂੰ ਕਿਹਾ ਜੀ ਕਿ ਵੀ ਆਹ ਹੈਗਾ, ਉਹ ਤਿਆਰ ਹੋ ਕੇ ਆ ਗਿਆ। ਹੁਣ ਇਹੀ ਜਦੋਂ ਜਿਹੜੇ ਆਰਗੇਨਾਈਜ਼ ਕਈ ਵਾਰੀ ਅਸੀਂ ਐਜ਼ਿਊਮ ਕਰ ਲੈਂਦੇ ਹਾਂ ਜੀ ਸਭ ਨੂੰ ਪਤਾ ਹੈ ਨਾ। ਸੋ ਉਮਰ ਅਬਦੁੱਲਾ ਨੇ ਵੀ ਇਹ ਕਿਹਾ, ਉਹਨੇ ਕਿਹਾ ਜੀ ਮੈਂ ਕੰਡੈਮ ਵੀ ਕੀਤਾ, ਸਾਰੀਆਂ ਪਾਰਟੀਆਂ ਨੇ ਕੀਤਾ, ਸਾਨੂੰ ਇਨਫੋਰਮ ਨਹੀਂ ਹੋਏ ਅਸੀਂ, ਅਦਰਵਾਈਜ਼ ਅਸੀਂ ਜ਼ਰੂਰ ਪਾਰਟਿਸਿਪੇਟ ਕਰਦੇ। ਮਤਲਬ ਅਸੀਂ ਤਾਂ ਇਹ ਸਮਝਦੇ ਹਾਂ ਕਿ ਵੀ ਕਸ਼ਮੀਰੀ ਸਾਂਝਾ ਹੈ ਉਹਦੇ 'ਚ। ਚਲੋ ਤੁਸੀਂ ਜੇ ਬੈਨੀਫਿਟ ਆਫ ਡਾਊਟ ਦੇ ਦਿੰਦੇ ਹੋ, ਤੇ ਇਹ ਖਬਰ ਜਿਹੜੀ ਮੈਂ ਅੱਜ ਉਹਨਾਂ ਦੇ ਹਿੰਦੀ ਮੀਡੀਆ 'ਚ ਹੀ ਲੱਗੀ ਹੈ ਸੋਸ਼ਲ ਆਵਾਜ਼ ਦੇ ਨਾਂ ਥੱਲੇ, ਔਰ ਉਹਦਾ ਹੈਡਿੰਗ ਇਹ ਹੈ ਕਿ ਮਸਜਿਦਾਂ 'ਚੋਂ ਹੋਇਆ ਐਲਾਨ, ਕਸ਼ਮੀਰੀ ਪੰਡਤਾਂ ਤੇ ਸਿੱਖਾਂ ਦੀ ਹਿਫਾਜ਼ਤ ਦਾ ਜ਼ਿੰਮਾ ਸਾਡਾ, ਤੁਸੀਂ ਨਾ ਜਾਓ ਆਪਣੇ ਘਰ ਛੱਡ ਕੇ। ਔਰ ਇਹ ਖਬਰ ਡੀਟੇਲ 'ਚ ਹੈ। ਇਸ ਦਾ ਉਹਨਾਂ ਨੇ ਕਿਹਾ ਕਿ ਵੀ ਜੁਮੇ ਦੀ ਨਮਾਜ਼ ਤੋਂ ਬਾਅਦ ਸਾਰੀਆਂ ਮਸਜਿਦਾਂ 'ਚ ਵੈਲੀ ਦੇ ਜਿਨ੍ਹਾਂ 'ਚ ਜਾਮਾ ਮਸਜਿਦ ਵੀ ਸ਼ਾਮਲ ਹੈ, ਉਹਦੇ 'ਚ ਜਿਹੜੀ ਹੈ ਕਸ਼ਮੀਰੀ ਮੁਸਲਮਾਨਾਂ ਨੇ ਅਪੀਲ ਕੀਤੀ ਹੈ ਮਾਈਨੋਰਟੀ ਹਿੰਦੂਆਂ ਤੇ ਸਿੱਖਾਂ ਨੂੰ ਕਿ ਭਾਈ ਤੁਹਾਡੀ ਹਿਫਾਜ਼ਤ ਕਰਨਾ ਸਾਡਾ ਇਖਲਾਕੀ ਫਰਜ਼ ਹੈ, ਔਰ ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਤੁਹਾਡੇ ਨਾਲ ਹਰ ਦੁੱਖ ਸੁੱਖ ਦੇ ਵਿੱਚ ਖਲੋਤੇ ਹਾਂ, ਤੁਸੀਂ ਕਸ਼ਮੀਰ ਛੱਡ ਕੇ ਨਾ ਜਾਓ। ਔਰ ਇਹ ਐਲਾਨ ਮਸਜਿਦਾਂ ਤੋਂ ਵੀ ਕੀਤਾ ਗਿਆ, ਔਰ ਨਾਲ ਦੀ ਨਾਲ ਉਹਨਾਂ ਨੇ ਮੁਸਲਮਾਨਾਂ ਨੇ ਬਾਕੀ ਸਿੱਖਾਂ ਦੇ ਨਾਲ ਕਸ਼ਮੀਰੀ ਪੰਡਤਾਂ ਨਾਲ ਖਲੋ ਕੇ ਜਿਹੜਾ ਚੌਂਕ ਹੈ ਮੇਨ ਲਾਲ ਚੌਂਕ, ਉਹਦੇ 'ਚ ਉਹਨਾਂ ਨੇ ਜਿਹੜੇ ਕੱਟੜਪੰਥੀ ਜਾਂ ਦਹਿਸ਼ਤਗਰਦੀ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਔਰ ਮੈਂ ਸਮਝਦਾ ਵੀ ਇਹ ਬੇਸ਼ੱਕ ਲੇਟ ਹੋਇਆ, 2-3 ਦਿਨ ਗੁਜ਼ਰ ਜਾਂਦੇ ਨੇ, ਉਦੋਂ ਤੱਕ ਖਬਰ ਦਾ ਕੁਝ ਹੋਰ ਬਣ ਜਾਂਦਾ ਹੈ, ਲੇਕਿਨ ਇਹ ਇੱਕ ਪੋਜ਼ਿਟਿਵ ਸਾਈਨ ਹੈ ਕਿ ਮੈਜੋਰਿਟੀ ਕਮਿਊਨਿਟੀ ਇਹ ਮਹਿਸੂਸ ਕਰਦੀ ਹੈ। ਔਰ ਕਸ਼ਮੀਰ ਦੇ ਵਿੱਚ ਵੈਸੇ ਵੀ ਇਹ ਬੇਸ਼ੱਕ ਕਸ਼ਮੀਰੀ ਪੰਡਤਾਂ ਦੀ ਹਿਜਰਤ ਜਗਮੋਹਨ ਨੇ ਕਰਵਾਈ ਉਸ ਜ਼ਮਾਨੇ 'ਚ, ਔਰ ਕੁਛ ਨਾ ਕੁਛ ਸ਼ਰਾਰਤੀ ਐਲੀਮੈਂਟ ਤਾਂ ਹਰ ਥਾਂ ਹੁੰਦੇ ਨੇ, ਖਰੀਦੇ ਵੀ ਜਾਂਦੇ ਨੇ, ਕਈ ਵਾਰ ਗੁੰਮਰਾਹ ਵੀ ਹੁੰਦੇ ਨੇ, ਲੇਕਿਨ ਬਾਈ ਐਂਡ ਲਾਰਜ ਕਸ਼ਮੀਰ ਦੇ ਵਿੱਚ ਜਿਹੜਾ ਕਸ਼ਮੀਰੀ ਮੁਸਲਮਾਨ ਹੈ ਉਹ ਇੱਕ ਜਿਹੜਾ ਇਸਲਾਮ ਸੂਫੀ ਇਸਲਾਮ ਨਾਲ ਜੁੜਿਆ ਹੋਇਆ, ਜਿਹਨੂੰ ਲਿਬਰਲ ਇਸਲਾਮ ਕਹਿੰਦੇ ਨੇ, ਉਸ ਨੂੰ ਮੰਨਣ ਵਾਲਾ। ਸੋ ਮੈਂ ਸਮਝਦਾ ਵੀ ਇਹ ਇੱਕ ਗੁੱਡਵਿਲ ਜੈਸਚਰ ਹੈ ਜੋ ਕਿ ਜੁਮੇ ਦੀ ਨਮਾਜ਼ ਤੋਂ ਬਾਅਦ ਮਸਜਿਦਾਂ 'ਚੋਂ ਉਹਨਾਂ ਨੇ ਆਪਣੀ ਕਮਿਊਨਿਟੀ ਨੂੰ ਦਿੱਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।